ਜਿਹੜਾ ਅਟਾਰੀ ਬਾਰਡਰ ਮੇਨ ਅੰਮ੍ਰਿਤਸਰ ਲਾਹੌਰ ਜਿਹੜੀਆਂ ਦੋ ਟਵਿਨ ਸਿਟੀਜ਼ ਦੇ ਵਿਚਕਾਰ ਖੜਾ ਹੈ, ਉਸ ਦੇ ਉੱਤੇ ਪਿਛਲੇ 31 ਦਿਨਾਂ ਤੋਂ ਭਾਰਤ ਦਾ ਝੰਡਾ ਉਸ ਪੋਲ ਤੇ ਨਹੀਂ ਲਹਿਰਾ ਰਿਹਾ। ਤੁਹਾਡਾ ਇਕੱਲਾ ਉਹ ਪੋਲ ਖੜਾ ਹੈ, ਉਧਰ ਲਹਿਰਾ ਰਿਹਾ ਪਾਕਿਸਤਾਨ ਦਾ ਝੰਡਾ। ਸੋ ਮੈਸੇਜ ਇਹ ਹੈ ਕਿ ਇਹ ਪੋਲ ਜਿਹੜਾ ਹੈ ਇਹ ਤਿਰੰਗੇ ਲਈ ਨਹੀਂ ਬਣਿਆ ਹੋਇਆ, ਇਹ ਖਾਲਿਸਤਾਨ ਦੇ ਝੰਡੇ ਲਈ ਬਣਿਆ। ਝੰਡਾ ਸਵੇਰੇ ਚਾੜ੍ਹਦੇ ਨੇ, ਸ਼ਾਮ ਨੂੰ ਜਦੋਂ ਫਲੈਗ ਲਾਇਆ ਜਾਂਦਾ ਉਹਨੂੰ ਦੇਖਣ ਦੇ ਲਈ ਲੋਕ ਹੁੰਦੇ ਨੇ। ਉਹ ਲੋਕਾਂ ਦੀ ਇਵੇਂ ਹੀ ਐਂਟਰਟੇਨਮੈਂਟ ਹੁੰਦੀ ਹੈ ਜਿਵੇਂ ਕਿ ਉਹ ਤੁਸੀਂ ਸਰਕਸ ਦੇ ਵਿੱਚ ਬਾਂਦਰ ਦਾ ਨਾਚ ਦੇਖਦੇ ਹੋ। 26 ਜਨਵਰੀ ਦੀਆਂ ਘਟਨਾਵਾਂ ਨੂੰ ਜਿੰਨਾ ਮਰਜ਼ੀ ਇਹ ਛੁਟਿਆ ਕੇ ਬਦਨਾਮ ਕਰਕੇ ਕਿਸਾਨ ਜਥੇਬੰਦੀਆਂ ਦੇ ਲੀਡਰ ਜਿਨ੍ਹਾਂ ਨੇ ਕਿਸ ਹੱਦ ਤੱਕ ਜਿਹੜੀ ਹੈ ਉਹ ਗੱਦਾਰੀ ਵਾਂਗ ਕੀਤਾ। ਉਹਨੇ ਕਿਹਾ ਕਿ 11 ਬੰਦਿਆਂ ਦੀ ਲਿਸਟ ਵੀ ਦਿੱਤੀ ਇਹਨਾਂ ਨੇ ਨੌਜਵਾਨਾਂ ਦੀ ਸਰਕਾਰ ਨੂੰ, ਦਿੱਲੀ ਨੂੰ, ਕਿ ਇਹਨਾਂ ਨੂੰ ਫੜਿਆ ਜਾਏ। ਜੁਗਰਾਜ ਸਿੰਘ ਦਾ ਚਮਤਕਾਰ ਸੀ ਕਿ ਦਿੱਲੀ ਦੇ ਲਾਲ ਕਿਲੇ ਤੇ ਉਹਨੇ ਕੇਸਰੀ ਝੰਡਾ ਚਲਾ ਦਿੱਤਾ। ਇਹ ਤਾਂ ਇੰਨੀ ਤੇਜ਼ੀ ਨਾਲ ਅੱਗੇ ਵੱਧ ਗਏ ਨੇ ਕਿ ਵੀ ਜੇ ਹੁਣ ਅਸੀਂ ਵਾਪਸ ਨਾ ਮੁੜੇ ਇਹਨਾਂ ਕਿਸਾਨ ਕਾਨੂੰਨਾਂ ਤੋਂ ਤੇ ਖਾਲਿਸਤਾਨ ਰਿਐਲਿਟੀ ਹੋਏਗੀ। ਅਜੀਤ ਉਹ ਭਰੋਸਾ ਹੈ ਕਿ ਅਸੀਂ ਅਜਿੱਤ ਹੈ, ਗੁਰੂ ਦਾ ਪੰਥ ਹੈ, ਪੰਥ ਨੇ ਜਿੱਤਣਾ, ਸਪਿਰਿਟ ਸਾਡੀ ਜੁਝਾਰ ਵਾਲੀ ਹੈ, ਤਾਕਤ ਸਾਡੀਆਂ ਬਾਹਾਂ ਦੇ ਵਿੱਚ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਉਸ 9 ਸਾਲ ਦੇ ਬੱਚੇ ਨੇ ਸਰਹੰਦ ਦੀ ਕੰਧ ਵਿੱਚ ਖਲੋ ਕੇ ਭਰੀ ਹੈ ਤੇ 7 ਸਾਲ ਦਾ ਫਤਿਹ ਸਿੰਘ ਕਹਿ ਰਿਹਾ ਹੈ ਕਿ ਝੋਰਾ ਨਾ ਕਰਿਓ, ਉਦਾਸ ਨਾ ਹੋਇਓ, ਅਲਟੀਮੇਟਲੀ ਫਤਿਹ ਗੁਰੂ ਪੰਥ ਦੀ ਹੋਣੀ ਹੈ। ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਹਾਂ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਮੀਡੀਆ ਅਨੁਸਾਰ ਭਾਰਤ ਪਾਕਿਸਤਾਨ ਦੀ ਅਟਾਰੀ ਸਰਹੱਦ ਤੇ ਪਿਛਲੇ 31 ਦਿਨਾਂ ਤੋਂ ਤਿਰੰਗਾ ਝੰਡਾ ਨਾ ਲਹਿਰਾਉਣ ਕਾਰਨ ਟੂਰਿਸਟ ਵਿੱਚ ਇੱਕ ਨਿਰਾਸ਼ਾ ਦਾ ਆਲਮ ਹੈ ਔਰ ਅਧਿਕਾਰੀਆਂ ਵੱਲੋਂ ਝੰਡਾ ਨਾ ਲਹਿਰਾਉਣ ਦਾ ਕਾਰਨ ਰੋਲਰ ਤੋਂ ਫਿਰਕੀਆਂ ਦਾ ਲੱਥਣਾ ਦੱਸਿਆ ਜਾ ਰਿਹਾ ਹੈ। ਸੋ ਦੂਸਰੇ ਪਾਸੇ ਪਾਕਿਸਤਾਨ ਦਾ ਝੰਡਾ ਫਰਾਟੇ ਮਾਰਿਆ ਹੈ। ਸੋ ਸ਼ਾਇਦ ਕੁਦਰਤ ਵੱਲੋਂ ਇਹੀ ਸੁਣਿਆ ਹੈ ਕਿ ਪਾਕਿਸਤਾਨ ਦੇ ਝੰਡੇ ਦੇ ਨਾਲ ਖਾਲਿਸਤਾਨ ਦਾ ਝੰਡਾ ਹੀ ਲਹਿਰਾਏ ਔਰ ਲਾਲ ਕਿਲੇ ਤੇ ਕੇਸਰੀ ਝੰਡਾ ਤਾਂ ਲਹਿਰਾਇਆ ਜਾ ਚੁੱਕਾ ਹੈ, ਪਰ ਹੁਣ ਅਟਾਰੀ ਬਾਰਡਰ ਤੇ ਲਹਿਰਾਉਣਾ ਬਾਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਈ ਵਾਰ ਕੁਝ ਚੀਜ਼ਾਂ ਕੁਦਰਤ ਦਾ ਸੁਨੇਹਾ ਹੁੰਦਾ ਹੈ ਜੀ। ਬੇਸ਼ੱਕ ਅਸੀਂ ਕਿਸੇ ਸੁਪਰਸਟੀਸ਼ਨ ਜਾਂ ਕਿਸੇ ਹੋਰ ਵਹਿਮ ਭਰਮ 'ਚ ਯਕੀਨ ਨਹੀਂ ਰੱਖਦੇ, ਔਰ ਇੱਕ ਸਿੱਖ ਦੇ ਨਾਤੇ ਅਲਟੀਮੇਟਲੀ ਦੇਸ਼ ਔਰ ਕਾਲ, ਟਾਈਮ ਐਂਡ ਸਪੇਸ, ਇਹ ਅਕਾਲ ਪੁਰਖ ਦਾ ਜਿਹੜਾ ਉਸ ਦੇ ਹੱਥ 'ਚ ਹੈ ਕਿ ਕਦੋਂ ਕੀ ਵਾਪਰਨੇ। ਪਰ ਕੁਝ ਚੀਜ਼ਾਂ ਕਈ ਵਾਰ ਕੁਦਰਤ ਦਾ ਸੁਨੇਹਾ ਹੁੰਦਾ ਹੈ, ਦੱਸ ਰਿਹਾ ਹੁੰਦਾ ਹੈ ਉਹ ਸੁਨੇਹਾ ਕਿ ਭਾਈ ਜਿਹੜਾ ਹਵਾ ਕਿਸ ਰੁਖ ਵਗੇਗੀ। ਇਸ 'ਚੋਂ ਹੀ ਮੈਂ ਅਕਸਰ ਇੱਕ ਘਟਨਾ ਜਿਹੜੀ ਇਤਿਹਾਸ ਦੇ ਹਵਾਲੇ ਨਾਲ ਮੈਂ ਮੈਂਸ਼ਨ ਕਰਦਾ ਕਿ 1842 ਦਾ ਜ਼ਿਕਰ ਹੈ। ਪੰਜਾਬ ਦੇ ਵਿੱਚ ਸਿੱਖ ਰਾਜ ਦਾ ਦੌਰ ਹੈ ਔਰ ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਸ਼ੇਰ ਸਿੰਘ ਜਿਹੜਾ ਉਹ ਤਖਤ ਦੇ ਉੱਤੇ ਹੈ, ਲਾਹੌਰ ਦੇ ਤਖਤ ਤੇ। ਔਰ ਉਹਨਾਂ 'ਚ ਇੱਕ ਦਿਨ ਬਹੁਤ ਚੰਗੇ ਮੌਸਮ ਦੇ ਦੌਰਾਨ, ਜਦੋਂ ਕਿ ਅਸਮਾਨ ਸਾਫ਼ ਹੈ, ਅਚਾਨਕ ਜਿਹੜਾ ਮੀਰੀ ਪੀਰੀ ਦਾ ਨਿਸ਼ਾਨ ਸਾਹਿਬ ਅਕਾਲ ਤਖਤ ਔਰ ਹਰਿਮੰਦਰ ਸਾਹਿਬ ਦੇ ਵਿਚਕਾਰ ਹੁੰਦਾ ਹੈ, ਉਹ ਅਚਾਨਕ ਨੀਲੇ ਅੰਬਰ ਉੱਤੋਂ ਉਹ ਡਿੱਗਦਾ ਔਰ ਉਹਦੇ 3 ਟੁਕੜੇ ਹੋ ਕੇ ਜਿਹੜੇ ਨੇ ਉਹ ਖਿਲਰ ਜਾਂਦੇ ਨੇ। ਹੁਣ ਜਿਹੜੇ ਸਿੱਖ ਵਿਦਵਾਨ, ਸਕਾਲਰ ਜਾਂ ਧਰਮੀ ਮਹਾਂਪੁਰਖ ਉਹ ਆਪਸ 'ਚ ਬੈਠਦੇ ਨੇ ਕਿ ਬਈ ਇਹ ਕੀ ਵਾਪਰਿਆ, ਕਿਉਂਕਿ ਅਸੀਂ ਤਾਂ ਹਮੇਸ਼ਾ ਹੀ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਇੱਕ ਹੁੰਦਾ ਕੋਈ ਤੂਫਾਨ ਚੱਲਿਆ, ਕੋਈ ਹਨੇਰੀ ਆਈ, ਵੀ ਚਿੱਟੇ ਅੰਬਰ ਇਹ ਕੀ ਹੈ। ਔਰ ਉਹਦੇ 'ਚ ਜਿਹੜੀ ਚੰਗੀ ਸੋਚ ਵਾਲੇ ਜਾਂ ਜੁੜੀਆਂ ਹੋਈਆਂ ਰੂਹਾਂ ਸੀ, ਉਹਨਾਂ ਨੇ ਕਿਹਾ ਕਿ ਵੀ ਇਹ ਸਿੱਖ ਰਾਜ ਜਾਣ ਦੀਆਂ ਨਿਸ਼ਾਨੀਆਂ ਨੇ, ਕਿਉਂਕਿ ਨਿਸ਼ਾਨ ਜ਼ਾਹਰ ਹੈ ਤੁਹਾਡੇ ਰਾਜ ਭਾਗ ਨਾਲ ਜੁੜਿਆ ਹੁੰਦਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸੁਨੇਹਾ ਲਾਹੌਰ ਦਰਬਾਰ ਤੱਕ ਪਹੁੰਚਾ ਦੇਣਾ ਚਾਹੀਦਾ ਹੈ ਕਿ ਐਸਾ ਕੁਝ ਹੋ ਰਿਹਾ ਹੈ ਕਿ ਜਿਹਦੇ ਥੱਲੇ ਇਹ ਜਿਹੜਾ ਮਿਸਟਿਕ ਮੈਸੇਜ ਜਿਹਨੂੰ ਅਸੀਂ ਕਹਿੰਦੇ ਹਾਂ ਇਹ ਮਿਲਿਆ। ਔਰ ਜਿਵੇਂ
ਜਿੰਨਾ ਕੁ ਲਿਖਤ ਜੋ ਸੀ ਜਿਹੜੀ ਮੇਰੀ ਯਾਦਾਂ ਦੇ ਵਿੱਚ ਪਈ ਹੋਈ ਹੈ, ਉਹਦੇ 'ਚ ਉਹ ਜਦੋਂ ਇਸ ਗੱਲ ਨੂੰ ਉਹਨਾਂ ਦਾ ਦੱਸਦੇ ਨੇ ਵੀ ਇਹ ਵਾਪਰਿਆ, ਤੇ ਅੱਗੋਂ ਜਵਾਬ ਮਿਲਦਾ ਹਾ 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 ਹੀ, ਜਿਵੇਂ ਜੋ ਵੀ ਉੱਥੇ ਇੰਚਾਰਜ ਜਾਂ ਦੂਜੇ ਸੀ, ਔਰ ਉਹਦੇ 'ਚੋਂ ਜਵਾਬ ਭੇਜਦੇ ਨੇ कि पुजारियों को कड़ा के सुपने आते हैं, जब श्री अमृतसर जी आएंगे झंडा साहब चढ़ाए देंगे। ये बादशाह शेर सिंह दे ਜਿਹੜੇ ਵੀ ਉਸ ਨੂੰ ਡੀਲ ਕਰਦੇ ਹੋਣਗੇ, ਕਿਉਂਕਿ ਡਾਇਰੈਕਟ ਤਾਂ ਉਹਨੇ ਕੀ ਦੇਣਾ, ਉਹਨਾਂ ਨੇ ਕਿਹਾ ਵੀ ਇਹ ਜਿਹੜੇ ਉੱਥੇ ਬੈਠੇ ਗ੍ਰੰਥੀ ਨੇ, ਉਹ ਪੁਜਾਰੀ ਲਫ਼ਜ਼ ਹੀ ਇਸਤੇਮਾਲ ਹੁੰਦਾ ਸੀ ਉਹਨਾਂ ਜ਼ਮਾਨੇ, ਕਿ ਵੀ ਇਹਨਾਂ ਨੂੰ ਕੜਾਹ ਦੇ ਸੁਪਨੇ ਆਉਂਦੇ ਨੇ ਕਿ ਵੀ ਰਾਜਾ ਆ ਕੇ ਇੱਥੇ ਜਿਹੜਾ ਵੀ ਜਦੋਂ ਮੈਂ ਆਵਾਂਗਾ ਅੰਮ੍ਰਿਤਸਰ ਜਿੰਨਾ ਖਰਚਾ ਹੋਏਗਾ ਉਹਨੂੰ ਫਿਰ ਚੜਾ ਦਿਆਂਗੇ। ਔਰ ਇਸ ਘਟਨਾ ਤੋਂ ਕੁਛ ਦਿਨ ਬਾਅਦ ਹੀ ਸੰਧਾਵਾਲੀਏ ਸਰਦਾਰ ਜਿਹੜੇ ਪਹਿਲਾਂ ਅੰਗਰੇਜ਼ਾਂ ਦੀ ਸ਼ੈਲਟਰ ਚਲੇ ਗਏ ਸੀ, ਉੱਥੋਂ ਉਹ ਖਾਸ ਕਾਰਬਾਈਨ ਔਰ ਦੂਜੇ ਹਥਿਆਰ ਲੈ ਕੇ ਆਉਂਦੇ ਨੇ। ਔਰ ਇਹ ਭਰਾ ਹੀ ਸੀ, ਕਜ਼ਨ ਹੀ ਸੀ ਇੱਕ ਦੂਜੇ ਦੇ, ਆਪਸ 'ਚ ਹੋ ਜਾਂਦਾ ਹੈ ਕਿ ਜੀ ਚਲੋ ਰੁੱਸੇ ਸੀ ਤੁਸੀਂ ਹੁਣ ਮੰਨ ਗਏ ਇਹ ਉਹ। ਔਰ ਇੱਕ ਖਾਸ ਪੈਰੇਡ ਜਿਹੜੀ ਲਾਹੌਰ 'ਚ ਫੌਜ ਦੀ ਹੋ ਰਹੀ ਹੈ, ਸ਼ੇਰ ਸਿੰਘ ਉਹਦੀ ਸਲਾਮੀ ਲੈ ਰਿਹਾ, ਔਰ ਉਹ ਸੰਧਾਵਾਲੀਏ ਜਿਹੜੇ ਨੇ ਜਿਹੜੀ ਕਾਰਬਾਈਨ ਸਪੈਸ਼ਲ ਲਿਆਂਦੀ, ਉਹ ਦਿਖਾਉਣ ਦੇ ਬਹਾਨੇ ਮਹਾਰਾਜੇ ਦੇ ਸਾਹਮਣੇ ਆ ਕੇ ਉਹਦਾ ਘੋੜਾ ਦੱਬ ਦਿੱਤਾ। ਸ਼ੇਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਉੱਥੋਂ ਉਹ ਇੱਕ ਪਾਰਕ ਦੇ ਵਿੱਚ ਗਏ ਜਿਹਦੇ 'ਚ ਉਹਦਾ 10-11 ਸਾਲ ਦਾ ਬੱਚਾ ਪ੍ਰਤਾਪ ਸਿੰਘ ਜਿਹੜਾ ਉਹ ਬੈਠਾ ਸੀ, ਉਹਦਾ ਸਿਰ ਵੱਢਿਆ। ਔਰ ਉਹ ਸੰਧਾਵਾਲੀਏ ਜਿਹੜੇ ਨੇ ਉਹ ਲਾਹੌਰ ਕਿਲੇ ਵੱਲ ਆਏ ਔਰ ਬਾਅਦ ਦੇ ਵਿੱਚ ਉਹਨਾਂ ਦਾ ਵੀ ਖਾਤਮਾ ਹੋਇਆ। ਮੈਂ ਇਹ ਕਿਉਂਕਿ ਇਹ ਤਾਂ ਇੱਕ ਦੁਖਾਂਤ ਹੈ, ਜਦੋਂ ਅਸੀਂ 1839 ਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਲੈ ਕੇ 1846 ਤੱਕ ਜਿਹੜਾ ਆਪਸੀ ਘਰੇਲੂ ਖਾਨਾ ਜੰਗੀ ਦਾ ਦੌਰਾ ਚੱਲਿਆ, ਜਿਹਨੂੰ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ, ਕਿ ਇੰਨੀ ਕਤਲੋਗਾਰ ਇੱਕ ਦੂਜੇ ਦੀ। ਤੇ ਇੱਕ ਥਾਂ ਤੇ ਉਹ ਜਦੋਂ ਬਾਬਾ ਵੀਰ ਸਿੰਘ ਨੌਰੰਗਾਬਾਦੀ ਦੇ ਡੇਰੇ ਤੇ ਹੀਰਾ ਸਿੰਘ ਡੋਗਰੇ ਦੀ ਫੌਜ ਚੜ੍ਹਾਈ ਕਰਕੇ ਉੱਥੇ ਬਹੁਤ ਸਾਰਾ ਜਿਹੜਾ ਖੂਨ ਵਹਾਉਂਦੀ ਹੈ, ਤੇ ਉਹਦੇ ਤੇ ਵੀ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਭੂਤ ਮੰਡਲੀ ਹੋਈ ਤਿਆਰ ਮੀਆਂ, ਕਿ ਵੀ ਇਸ ਕਿਸਮ ਦਾ। ਪਰ ਮੈਂ ਮਿਸਟਿਕ ਗੱਲ ਕਰ ਰਿਹਾ ਕਿ ਵੀ ਕਿਸ ਲੈਵਲ ਦੇ ਉੱਤੇ ਹੁਣ ਇਸੇ ਤਰ੍ਹਾਂ ਕਿਤੇ ਤੁਹਾਡੀ ਵਿਲ ਹੁੰਦੀ ਹੈ। ਬਿਲਕੁਲ 26 ਜਨਵਰੀ ਦੀਆਂ ਘਟਨਾਵਾਂ ਨੂੰ ਜਿੰਨਾ ਮਰਜ਼ੀ ਇਹ ਛੁਟਿਆ ਕੇ ਬਦਨਾਮ ਕਰਕੇ ਕਿਸਾਨ ਜਥੇਬੰਦੀਆਂ ਦੇ ਲੀਡਰ ਜਿਨ੍ਹਾਂ ਨੇ ਕਿਸ ਹੱਦ ਤੱਕ ਜਿਹੜੀ ਹੈ ਉਹ ਗਦਾਰੀ ਵਾਂਗ ਕੀਤਾ। ਹੁਣ ਜਿਹੜਾ ਮਨਦੀਪ ਪੂਨੀਆ ਜਿਹੜਾ ਇੱਕ ਪੱਤਰਕਾਰ ਹੈ, ਉਹਦੀ ਕਿਤਾਬ ਆ ਰਹੀ ਹੈ ਬਾਹਰ, ਹੈ ਤਾਂ ਹਰਿਆਣੇ ਦਾ ਜਾਟ ਲੱਗਦਾ ਹੈ ਉਹਦੇ ਗੱਲਬਾਤ ਦੇ ਅੰਦਾਜ਼ ਤੋਂ, ਪਰ ਮੈਨੂੰ ਲੱਗਾ ਵੀ ਐਜ਼ ਏ ਜਰਨਲਿਸਟ ਇਹ ਠੀਕ ਹੈ। ਉਹਨੇ ਕਿਹਾ ਵੀ ਇਕੱਲਾ ਇਹੀ ਨਹੀਂ ਵੀ ਉਹਨਾਂ ਨੇ 26 ਜਨਵਰੀ ਵਾਲਾ ਇਸ ਤੋਂ ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਅਲੱਦਗੀ ਕੀਤੀ ਔਰ ਬੰਦੇ ਫਸਾਏ। ਉਹਨੇ ਕਿਹਾ ਕਿ 11 ਬੰਦਿਆਂ ਦੀ ਲਿਸਟ ਵੀ ਦਿੱਤੀ ਇਹਨਾਂ ਨੇ ਨੌਜਵਾਨਾਂ ਦੀ ਸਰਕਾਰ ਨੂੰ, ਦਿੱਲੀ ਨੂੰ, ਕਿ ਇਹਨਾਂ ਨੂੰ ਫੜਿਆ ਜਾਏ। ਲੇਕਿਨ ਇਹਦੇ ਬਾਵਜੂਦ ਜੇ ਮੈਂ ਸਮਝਦਾ ਚਮਤਕਾਰ ਦੇਖਣਾ ਹੋਏ ਤੇ ਉਹ ਫਿਰ ਜੁਗਰਾਜ ਸਿੰਘ ਦਾ ਚਮਤਕਾਰ ਸੀ ਕਿ ਦਿੱਲੀ ਦੇ ਲਾਲ ਕਿਲੇ ਤੇ ਉਹਨੇ ਕੇਸਰੀ ਝੰਡਾ ਚਲਾ ਦਿੱਤਾ। ਔਰ ਉਹਨੇ 1783 ਸਰਦਾਰ ਬਘੇਲ ਸਿੰਘ ਔਰ ਉਹ ਜਿਹੜਾ 30,000 ਸਿੱਖਾਂ ਦਾ ਦਿੱਲੀ ਦੇ ਉੱਤੇ ਧਾਵਾ ਔਰ ਲਾਲ ਕਿਲੇ ਤੇ ਝੁਲਾਇਆ ਝੰਡਾ ਸੀ, ਉਹਦੀ ਯਾਦ ਦਹਾਨੀ ਕਰਵਾ ਦਿੱਤੀ। ਔਰ ਉਸ ਗੱਲ ਨੇ, ਔਰ ਇਹ ਬੇਸ਼ੱਕ ਕ੍ਰੈਡਿਟ ਕਿਹਨੂੰ ਦੇਣ ਨਾ ਦੇਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਮੋਦੀ ਕਿਆਂ ਨੂੰ ਸਮਝ ਆ ਗਈ ਕਿ ਭਾਈ ਉਹ ਲੜ ਰਹੇ ਨੇ ਖਾਲਿਸਤਾਨ ਦੀ ਸਟਰਗਲ ਦੇ ਖਿਲਾਫ। 30 ਮਿਲੀਅਨ ਸਿੱਖਾਂ ਦੇ ਹੋਮਲੈਂਡ ਨੂੰ ਉਹ ਨਹੀਂ ਜਿਹੜਾ ਸੀ ਉਹ ਟੋਲਰੇਟ ਕਰ ਸਕਦੇ ਕਿ ਭਾਈ ਇਹ ਤਾਂ ਇੰਨੀ ਤੇਜ਼ੀ ਨਾਲ ਅੱਗੇ ਵੱਧ ਗਏ ਨੇ ਕਿ ਵੀ ਜੇ ਹੁਣ ਅਸੀਂ ਵਾਪਸ ਨਾ ਮੁੜੇ ਇਹਨਾਂ ਕਿਸਾਨ ਕਾਨੂੰਨਾਂ ਤੋਂ ਤੇ ਖਾਲਿਸਤਾਨ ਰਿਐਲਿਟੀ ਹੋਏਗੀ। ਸੋ ਉਹ 26 ਜਨਵਰੀ ਤਾਂ ਸਾਡੀ ਵਿਲ ਦਾ ਪ੍ਰਤੀਕ ਸੀ। ਬਿਲਕੁਲ ਹੁਣ ਅਸੀਂ ਅੱਜ ਗੱਲ ਕਰ ਰਹੇ ਹਾਂ ਔਰ ਉਹਨਾਂ ਦੇ ਆਪਣੇ ਮੀਡੀਆ ਨੇ ਜਿਹੜੇ ਲੱਖਾਂ ਦੀ ਗਿਣਤੀ ਜਿਹੜਾ ਛਪਦਾ ਹੈ, ਜੀਤ ਅਖਬਾਰ ਹੈ, ਮੋਟੀ ਖਬਰ ਲਾਈ ਹੋਈ ਹੈ, ਨਾਲ ਖਾਲੀ ਪੋਲ ਫੋਟੋ ਵੀ ਲੱਗੀ ਹੈ। ਔਰ ਇਹ ਫੋਟੋ ਕਿੱਥੋਂ ਦੀ ਹੈ, ਖਬਰ ਕਿੱਥੋਂ ਦੀ ਹੈ, ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਇਹ ਅਟਾਰੀ ਵਾਹਗਾ ਬਾਰਡਰ ਦੇ ਉੱਤੇ ਹੈ। ਪੰਜਾਬ 'ਚ ਲੈਂਡ ਬਾਰਡਰ ਦੋ ਥਾਂ ਤੇ, ਇੱਕ ਥਾਂ ਇਹ ਅਟਾਰੀ, ਇੱਧਰਲੀ ਲਾਸਟ ਪੋਸਟ ਹੈ, ਉਧਰੋਂ ਵਾਹਗਾ, ਤੇ ਇੱਧਰ ਅਸੀਂ ਹੁਸੈਨੀ ਵਾਲਾ ਜਿਹੜਾ ਫਿਰੋਜ਼ਪੁਰ ਵਾਲਾ, ਜਿੱਥੇ ਕਿ ਮੋਦੀ ਨੇ ਆ ਕੇ ਜਿਹੜਾ ਨੈਸ਼ਨਲ ਸਿਕਿਉਰਿਟੀ ਦੇ ਨਾਂ ਥੱਲੇ ਪੰਜਾਬ ਵਾਸੀਆਂ ਨੂੰ ਇੱਕ ਵਾਰ ਫੇਰ ਭੰਬਲ ਭੂਸੇ 'ਚ ਵੀ ਪਾਉਣਾ ਔਰ ਖੌਫਜ਼ਦਾ ਕਰਨਾ। ਪਰ ਇੱਧਰ ਜਿਹੜਾ ਅਟਾਰੀ ਬਾਰਡਰ
ਮੇਨ ਅੰਮ੍ਰਿਤਸਰ ਲਾਹੌਰ ਜਿਹੜੀਆਂ ਦੋ ਟਵਿਨ ਸਿਟੀਜ਼ ਦੇ ਵਿਚਕਾਰ ਖੜਾ ਹੈ, ਉਸ ਦੇ ਉੱਤੇ ਪਿਛਲੇ 31 ਦਿਨਾਂ ਤੋਂ ਭਾਰਤ ਦਾ ਝੰਡਾ ਉਸ ਪੋਲ ਤੇ ਨਹੀਂ ਲਹਿਰਾ ਰਿਹਾ। ਹੁਣ ਉਹਨੂੰ ਇਹਨਾਂ ਨੇ ਇੱਕ ਐਸਾ ਜਿਹੜਾ ਉਹ ਸ਼ੋ ਪੀਸ ਬਣਾਇਆ ਹੋਇਆ ਹੈ ਕਿ ਜੀ ਦੇਖੋ, ਉਹਨੂੰ ਇਹ ਕਹਿੰਦੇ ਨੇ ਫਲੈਗ ਰਿਟਰੀਟ ਸੈਰੇਮਨੀ। ਸੈਰੇਮਨੀ ਕੀ ਹੁੰਦੀ ਹੈ? ਇਹ ਡਰਾਮੇਬਾਜ਼ੀ ਦੋਨੋਂ ਪਾਸਿਓਂ ਝੰਡਾ ਸਵੇਰੇ ਚਾੜ੍ਹਦੇ ਨੇ, ਸ਼ਾਮ ਨੂੰ ਜਦੋਂ ਫਲੈਗ ਲਾਇਆ ਜਾਂਦਾ ਉਹਨੂੰ ਦੇਖਣ ਦੇ ਲਈ ਲੋਕ ਹੁੰਦੇ ਨੇ, ਉਹ ਦੋਨੋਂ ਪਾਸਿਆਂ ਦੇ ਫੌਜੀ 6-6 ਫੁੱਟੇ ਖੜੇ ਕੀਤੇ ਹੋਏ ਮਾਰਦੇ ਨੇ ਅੱਡੀ ਦੇ ਨਾਲ ਅੱਡੀ ਜ਼ੋਰ ਦੀ, ਔਰ ਉਹ ਕਰਕੇ ਦੂਜਾ ਇੱਕ ਦੂਜੇ ਨੂੰ, ਔਰ ਉਹ ਲੋਕਾਂ ਦੀ ਇਵੇਂ ਹੀ ਐਂਟਰਟੇਨਮੈਂਟ ਹੁੰਦੀ ਹੈ ਜਿਵੇਂ ਕਿ ਉਹ ਤੁਸੀਂ ਸਰਕਸ ਦੇ ਵਿੱਚ ਬਾਂਦਰ ਦਾ ਨਾਚ ਦੇਖਦੇ ਹੋ ਜਾਂ ਰਿਚ ਨੂੰ ਨੱਚਦੇ ਦੇਖਦੇ ਹੋ। ਹੁਣ ਖਬਰ ਮੈਂ ਬਿਨਾਂ ਕਾਮੈਂਟ ਕੀਤੇ ਪਹਿਲਾਂ ਪੜਾਂਗਾ, ਵੈਸੇ ਮੈਂ ਵਿੱਚੋਂ ਕਾਮੈਂਟ ਕਰ ਦਿੰਦਾ ਉਹਨਾਂ ਨੇ ਕਹਿ ਕੇ ਵੀ। ਹੁਣ ਹੁੰਦਾ ਹੀ ਇਹ ਹੈ, ਖਬਰ ਕੀ ਹੈ? ਅਟਾਰੀ ਸਰਹੱਦ ਤੇ 31 ਦਿਨ ਤੋਂ ਤਿਰੰਗੇ ਝੰਡੇ ਦੇ ਨਾ ਲਹਿਰਾਉਣ ਕਾਰਨ ਭਾਰੀ ਨਿਰਾਸ਼ਾ। ਔਰ ਇਹ ਕਹਿ ਰਹੀ ਹੈ ਖਬਰ ਅਟਾਰੀ ਬਾਰਡਰ ਤੋਂ ਕਿ ਅਟਾਰੀ ਸਰਹੱਦ ਤੇ ਦੇਸ਼ ਦੀ ਸ਼ਾਨ ਸਭ ਤੋਂ ਉੱਚਾ ਲੱਗਾ ਤਿਰੰਗਾ ਝੰਡਾ। ਹੁਣ ਉਹਨਾਂ ਨੇ 360 ਫੁੱਟ ਉੱਚਾ ਪੋਲ ਹੈ ਜਿਹਦੇ ਤੇ ਉਹ ਤਿਰੰਗਾ ਲੱਗਾ ਹੁੰਦਾ ਸੀ, ਔਰ ਪਿਛਲੇ 31 ਦਿਨਾਂ ਤੋਂ ਨਾ ਲਹਿਰਾਣ ਕਾਰਨ ਹਜ਼ਾਰਾਂ ਲੋਕਾਂ ਦੇ ਮਨ ਨੂੰ ਸਾਲ 2021 ਦੇ ਆਖਰੀ ਦਸੰਬਰ ਮਹੀਨੇ ਵਿੱਚ ਠੇਸ ਪਹੁੰਚ ਰਹੀ ਹੈ। ਅਟਾਰੀ ਵਾਹਗਾ ਸਰਹੱਦ ਤੇ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਸਾਂਝੀ ਰਿਟਰੀਟ ਸੈਰਾਮਨੀ ਦੇਖਣ ਹਜ਼ਾਰਾਂ ਟੂਰਿਸਟ ਰੋਜ਼ਾਨਾ ਪਹੁੰਚਦੇ ਨੇ। ਤਿਰੰਗੇ ਦੇ ਨਾਂ ਵਿਖਾਈ ਦੇਣ ਤੇ ਦਰਸ਼ਕਾਂ ਦੇ ਮੂੰਹ ਵਿੱਚੋਂ ਇੱਕੋ ਗੱਲ ਨਿਕਲਦੀ ਹੈ, ਪਾਕਿਸਤਾਨ ਦਾ ਝੰਡਾ ਲੱਗਾ ਹੈ, ਫਰਾਟੇ ਮਾਰ ਰਿਹਾ, ਪਰ ਆਪਣਾ ਤਿਰੰਗਾ ਲਹਿਰਾਉਂਦਾ ਦਿਖਾਈ ਨਹੀਂ ਦੇ ਰਿਹਾ। ਸਾਡਾ ਕਿੱਥੇ ਗਿਆ? ਉਹ ਦੁਕਾਨਦਾਰ, ਪਾਰਕਾਂ ਵਾਲੇ ਤੇ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਪੁੱਛਦੇ ਨੇ, ਪਰ ਇਸ ਦਾ ਜਵਾਬ ਕਿਸੇ ਕੋਲ ਨਹੀਂ ਹੈ। ਦੋਹਾਂ ਦੇਸ਼ਾਂ ਦੇ ਝੰਡੇ ਦੀ ਰਸਮ ਦੇਖਣ ਸਮੇਂ ਪਾਕਿਸਤਾਨ ਦਾ ਝੰਡਾ ਦਿਖਾਈ ਦਿੰਦਾ ਹੈ, ਪਰ ਭਾਰਤੀ ਝੰਡਾ ਨਦਾਰਦ ਹੈ, ਉਹ ਬਿਲਕੁਲ ਕਿਤੇ ਨਹੀਂ ਹੈ। ਇਸ ਸੰਬੰਧੀ ਜਿਹੜਾ ਜਦੋਂ ਇਸ ਬਾਰੇ ਮੰਗ ਕੀਤੀ ਗਈ ਤੇ ਉਹਨਾਂ ਨੇ ਇਹ ਕਿਹਾ ਕਿ ਜੀ 1 ਮਹੀਨੇ ਤੋਂ ਜ਼ਿਆਦਾ ਹੋ ਚੁੱਕਾ ਹੈ, ਇਹ ਝੰਡਾ ਕਿਉਂ ਨਹੀਂ ਲਹਿਰਾ ਰਿਹਾ? ਤੇ ਉਹਨਾਂ ਦੇ ਇੱਕ ਆਫੀਸਰ ਨੇ ਜਵਾਬ ਦੇ ਵਿੱਚ ਕਿਹਾ ਕਿ ਝੰਡੇ ਉੱਪਰ ਲਿਜਾ ਕੇ ਉੱਪਰ ਲਹਿਰਾਉਣ ਵਾਲੀਆਂ ਫਿਰਕੀਆਂ ਰੋਲਰ ਤੋਂ ਲੱਥ ਗਈਆਂ, ਕਿ ਜਿਹੜੀ ਫਿਰਕੀ ਆ ਉਹ ਲੱਥੀ ਹੋਈ ਹੈ। ਔਰ ਇਹ ਤਿਰੰਗਾ 360 ਫੁੱਟ ਦੀ ਉਚਾਈ ਤੇ ਹੈ, ਇਸ ਲਈ ਉੱਥੇ ਪਹੁੰਚਣਾ ਔਖਾ ਹੈ। ਇਸ ਉਚਾਈ ਤੇ ਜਾਣ ਲਈ ਮਸ਼ੀਨਾਂ ਆਉਣਗੀਆਂ ਜਾਂ ਫਿਰ ਪੋਲ ਨੂੰ ਥੱਲੇ ਉਤਾਰਨਾ ਪਏਗਾ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਹੁਣ ਤਾਂ ਉਹਨਾਂ ਨੇ ਤਿਰੰਗੇ ਨੂੰ ਲਹਿਰਾਉਣ ਵਾਲੇ ਪੋਲ ਨੂੰ ਜਾਣ ਵਾਲੀ ਬਿਜਲੀ ਦੀ ਸਪਲਾਈ ਵੀ ਕੱਟ ਦਿੱਤੀ ਹੈ, ਤਾਂ ਕਿ ਕੋਈ ਰਿਟਰੀਟ ਸੈਰਾਮਨੀ ਦੇਖਣ ਵਾਲਾ ਟੂਰਿਸਟ ਸੈਲਾਨੀ ਉਧਰ ਦੀ ਲੱਗਦਾ ਬਿਜਲੀ ਦਾ ਕਰੰਟ ਹੀ ਨਾ ਖਾ ਲੈ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਭਾਈ ਕਿਸ ਕਿਸਮ ਦੀਆਂ ਇਹਨਾਂ ਦੀਆਂ ਗਿੱਦੜ ਭਬਕੀਆਂ, ਬਿਲਕੁਲ ਕਿਸ ਕਿਸਮ ਦਾ ਇਹ ਬਿਰਤਾਂਤ ਸਿਰਜਦੇ ਨੇ, ਪਰ ਕਿਵੇਂ ਇੰਨੇ ਇੰਪੋਰਟੈਂਟ ਮੁਕਾਮ ਤੇ। ਔਰ ਮੈਨੂੰ ਯਾਦ ਹੈ ਅਸੀਂ ਇੱਕ ਵਾਰ ਅੱਗੇ ਵੀ ਇਹ ਡਿਸਕਸ ਕੀਤਾ ਸੀ ਕਿ 320 ਫੁੱਟ ਉੱਚਾ, ਪਹਿਲਾਂ ਤਾਂ ਕਈ ਵਾਰੀ ਫਟ ਹੀ ਜਾਂਦਾ ਰਿਹਾ, ਜੋ ਹੀ ਲਾਣਾ ਉਦੋਂ ਹੀ ਫਟ ਜਾਣਾ। ਉਦੋਂ ਵੀ ਮੈਂ ਕਿਹਾ ਭਾਈ ਇਹ ਤੁਹਾਡਾ ਇੱਥੇ ਝੰਡਾ ਨਹੀਂ ਲੱਗਣਾ ਹੈ, ਇਹ ਕੁਦਰਤ ਤੁਹਾਨੂੰ ਸੁਨੇਹਾ ਦੇ ਰਹੀ। ਹੁਣ ਤਾਂ ਫਿਰਕੀਆਂ ਹੀ ਥੱਲੇ ਡਿੱਗ ਪਈਆਂ, ਬਿਜਲੀ ਵੀ ਕੱਟਤੀ। ਹੁਣ ਤੁਸੀਂ ਇਹ ਕਿਸੇ ਜਿਹੜਾ ਅਸੀਂ ਸਮਝਦੇ ਹਾਂ ਵੀ ਦਿੱਲੀ ਦੇ ਲਾਲ ਕਿਲੇ ਤੇ ਤਾਂ ਅਸੀਂ ਲਹਿਰਾਇਆ, ਇਹ ਹੁਣ ਤੁਹਾਡਾ ਇਕੱਲਾ ਉਹ ਪੋਲ ਖੜਾ ਉਧਰ ਲਹਿਰਾ ਰਿਹਾ ਪਾਕਿਸਤਾਨ ਦਾ ਝੰਡਾ। ਸੋ ਮੈਸੇਜ ਇਹ ਹੈ ਕਿ ਇਹ ਪੋਲ ਜਿਹੜਾ ਹੈ ਇਹ ਤਿਰੰਗੇ ਲਈ ਨਹੀਂ ਬਣਿਆ ਹੋਇਆ, ਇਹ ਖਾਲਿਸਤਾਨ ਦੇ ਝੰਡੇ ਲਈ ਬਣਿਆ। ਇਹਦੇ ਤੇ ਖਾਲਿਸਤਾਨ ਦਾ ਝੰਡਾ ਹੀ ਲਹਿਰਾਏਗਾ, ਔਰ ਇਹ ਕੁਦਰਤ ਦਾ ਜਿਹੜਾ ਮੈਸੇਜ ਹੈ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਮੈਂ ਪਹਿਲੇ ਸੈਗਮੈਂਟ ਜਿਹੜਾ ਇਹਨੂੰ ਕਰਨਾ ਚਾਹੁੰਦਾ ਸੀ ਰਿਸਾਈਟ, ਡਿਫਿਕਲਟੀਜ਼ ਜ਼ਰੂਰ ਨੇ, ਚੈਲੰਜਸ ਨੇ। ਸ਼ਹੀਦੀ ਪੰਦਰਵਾੜਾ ਸਮਾਪਤੀ ਤੇ ਪਹੁੰਚ ਚੁੱਕਾ ਹੈ, ਲੇਕਿਨ ਸੰਤ ਰਾਮ ਉਦਾਸੀ ਇੱਕ ਬਹੁਤ ਵੱਡੇ ਨਕਸਲੀ ਲਹਿਰ ਦੇ ਦੌਰ ਵਿੱਚ ਸ਼ਾਇਰ ਹੋਏ ਨੇ। ਉਹਨਾਂ ਦੀ ਨਜ਼ਮ ਜਿਹੜੀ ਉਹਨਾਂ ਨੇ ਇਸ ਪੰਦਰਵਾੜੇ ਨੂੰ ਲੈ ਕੇ, ਔਰ ਜਿਹੜੀ ਸਿੱਖੀ ਸਪਿਰਿਟ ਹੈ ਜਿਹੜੀ ਕਿ ਅਲਟੀਮੇਟਲੀ ਪੋਲੀਟੀਕਲ ਪਾਵਰ ਨੂੰ ਬਦਲਣ ਦੀ, ਜਿਹੜੇ ਜ਼ਾਲਮ ਹਾਕਮ ਨੇ, ਔਰ ਨਵਾਂ ਸਿਰਜਣ ਦੀ ਪ੍ਰੇਰਨਾ ਦਿੰਦੀ ਹੈ। ਮੈਨੂੰ ਲੱਗਾ ਕਿ ਇਸ ਝੰਡੇ ਦੇ ਸੈਗਮੈਂਟ ਦੇ ਵਿੱਚ ਹੀ ਇਹ ਸੋਭਦੀ ਹੈ ਕਿ ਭਾਈ ਅਸੀਂ ਕੇਸਰੀ ਝੰਡਾ ਝੁਲਾਉਣਾ ਹੈ। ਔਰ ਉਹਨਾਂ ਦੀ ਇਹ ਸ਼ਾਹਕਾਰ ਰਚਨਾ ਬਰੀਫ ਨਜ਼ਮ ਹੈ, ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ, ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ। ਹੁਣ ਇਹ
ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਐਡਰੈਸ ਕਰਦੇ ਹਾਂ ਔਰ ਸਮੁੱਚੀ ਕੌਮ ਜਿਨ੍ਹਾਂ 'ਚ ਅਜੀਤ ਔਰ ਜੁਝਾਰ ਦੀ ਸਪਿਰਿਟ ਹੈ। ਜੀ ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ, ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ, ਟੁੱਬੀ ਮਾਰ ਕੇ ਸਰਸਾ ਦੇ ਰੋੜ ਅੰਦਰ, ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ, ਇਸ ਕੱਚੀ ਚਮਕੌਰ ਦੀ ਗੜੀ ਮੂਹਰੇ, ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ, ਮਾਛੀ ਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ, ਚੰਡੀ ਦੀ ਵਾਰ ਬਣ ਕੇ, ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ, ਖੰਡੇ ਦੀ ਧਾਰ ਬਣ ਕੇ, ਬਾਪੂ ਸੱਚੇ ਇੱਕ ਕੌਮੀ ਸਰਦਾਰ ਤਾਈਂ ਪੀਰ ਉੱਚ ਦਾ ਵੀ ਬਣਨਾ ਪੈ ਸਕਦਾ ਹੈ, ਖੂਨ ਜ਼ਿਗਰ ਦੇ ਨਾਲ ਤਾਂ ਜ਼ਫਰਨਾਮਾ ਤੇਰੀ ਕਲਮ ਨੂੰ ਘੜਨਾ ਪੈ ਸਕਦਾ ਹੈ, ਪਰ ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਹੈ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬਿਦਾਵਿਆਂ ਤੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ, ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈਂ, ਜੇਕਰ ਅੱਗ ਤੇ ਚੜੇ ਤਾਂ ਚੜਨ ਦੇਵੀਂ, ਸਾਡੇ ਮੜੀ ਤੇ ਉੱਗੇ ਹੋਏ ਘਾਹ ਅੰਦਰ ਠਾਰ, ਸਿੰਘਾਂ ਦੀ ਬਣੇ ਤਾਂ ਬਣਨ ਦੇਵੀਂ, ਐਪਰ ਜ਼ਬਰ ਅੱਗੇ ਕਿੱਦਾਂ ਸਬਰ ਕਰੀਏ, ਅਸੀਂ ਇਹੋ ਜੀ ਜ਼ਹਿਰ ਨਾ ਪੀ ਸਕਦੇ, ਨੱਕ ਮਾਰ ਕੇ ਡੰਗਰ ਵੀ ਜਿਉਣ ਜਿਸ ਨੂੰ, ਅਸੀਂ ਜੂਨ ਅਜਿਹੀ ਨਾ ਜੀ ਸਕਦੇ। ਸੋ ਇਹ ਹੈ ਰਿਜ਼ੋਲਵ ਕਿ ਭਾਈ ਨੋ ਮੈਟਰ ਕਿੰਨੇ ਡੈਮੇਜ ਹੁੰਦੇ ਨੇ, ਅਲਟੀਮੇਟਲੀ ਅਜੀਤ ਜੁਝਾਰ ਜ਼ੋਰਾਵਰ ਫਤਿਹ ਇਹਨਾਂ ਸਾਹਿਬਜ਼ਾਦਿਆਂ ਦੀ ਸਪਿਰਿਟ ਜਿਹੜੀ ਅਜੀਤ ਇਹ ਸਿਖਾਉਂਦੇ ਨੇ ਕਿ ਵੀ ਜਿਹੜਾ ਪੁਰਾਣੇ ਇੱਕ ਰਾਈਟ ਅਪ ਸੀ ਕਿ ਨਾਮ ਕਾ ਅਜੀਤ ਹੂੰ जीता ना जाऊंगा, अगर जीता गया तो फिर लौट के ना आऊँगा, कि शहीदी होएगी। मैं यही जुझार अजीत वो भरोसा है कि असी अजित हैं, गुरु दा पंथ है, पंथ ने जितना, स्पिरिट साडी जुझार वाली है, ताकत साडियां बाहां दे विच। साहिबजादा जोरावर सिंह उस 9 साल दे बच्चे ने सरहंद दी कंध विच खलो के भरी है, ते 7 साल दा फतेह सिंह कह रहा है कि झोरा ना करियो, उदास ना होयो, अल्टीमेटली फतेह गुरु पंथ ਦੀ ਹੋਣੀ ਹੈ। ਜੀਰਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਸਾਡੇ ਰਿਸ਼ਤੇਦਾਰਾਂ ਬਣੇ ਰਹਿਣਾ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।